ਲਿਸਟ ਜਿਹੜੀ ਹੈ ਕੋਈ ਸਾਡੀ ਰੇਟ ਲਿਸਟ ਜਿਹੜੀ ਹੈ ਸਾਡਾ ਜਿਹੜਾ ਮਹਿਕਮਾ ਨਾਈਆਂ ਦਾ ਨਾ ਜੀ, ਇਹਨੂੰ ਮਹਿਕਮਾ ਸਿਹਤ ਜਿਹੜੇ ਨੇ ਉਹ ਡੀਲ ਕਰਦੇ ਨੇ, ਉਹ ਚੈੱਕ ਕਰਦੇ ਨੇ, ਜਾਂ ਮਹਿਕਮਾ ਲੇਬਰ ਹੈ ਉਹ ਰੇਟ ਲਿਸਟ ਬਣਾਉਂਦੀ ਹੈ। ਕਿਉਂਕਿ ਸਾਡੇ ਰੇਟ ਜਿਹੜੇ ਨੇ ਇਹ ਦੁਕਾਨਾਂ ਦੇ ਹਿਸਾਬ ਨਾਲ ਹੁੰਦੇ ਨੇ। ਕੋਈ ਸ਼ੀਸ਼ਾ ਕੁਰਸੀ ਲਾਉਂਦਾ ਹੈ, ਕੋਈ ਵੱਡੀ ਦੁਕਾਨ ਹੈ 3 ਲੱਖ ਕਿਰਾਇਆ, ਕਿਸੇ ਏਸੀ ਲਾਏ ਆ, ਕਿਸੇ ਬਾਹਰ ਵੈਸੇ ਹੀ ਬੈਠੇ ਆ, ਮੁਖਤਲਿਫ ਰੇਟ ਹੁੰਦੇ ਨੇ। ऐसी कोई गल नहीं है। गौरमेंट ने कोई ऐसा साढ़े जिले गुजरात कोई रेट लिस्ट इशू नहीं की, क्योंकि रेट लिस्ट करता DC इशू करता है जी। ये बाकी कोई गल नहीं। रेट लिस्ट सोशल मीडिया चली है 70 रुपए ते 100 रुपए अपना जामत दी ते जड़ा शेप शूप दी। ये सर साडे इलाके दा है ही नहीं ते ये किसी होर इलाके दा गरीब गुरबे इलाके दे विच। मैं इत्थे बैठ के तुहानू एक इन्फॉर्मेशन दे सकदा। मसलन ਜਿਹੜੇ ਬੰਦੇ ਤਨਕੀਦ ਕਰਦੇ ਨੇ, ਮੈਂ ਇਹਨਾਂ ਕੋ ਖਤ ਕਰਾਉਣਾ ਆ, ਮੇਰੇ ਕੋ ਮਿਨੀਮਮ ਪੈਸੇ ਲੈਂਦੇ ਨੇ ਸ਼ੁਰੂ ਤੋਂ ਹੀ, ਪੈਸੇ ਵੀ ਇਹਦਾ ਰੇਟ ਘੱਟ ਹੈ। ਨਾਲ ਮੈਂ ਕੱਟੇ ਗਏ ਕੰਨਾਂ ਦੇ ਵਾਲ ਲਵਾਏ ਨੇ, ਪਿੱਛੋਂ ਲਵਾਇਆ, ਸਾਈਡਾਂ ਲਵਾਈਆਂ ਨੇ। ਇਹਦਾ ਮਤਲਬ ਹੈ ਕਿ ਮੈਂ ਐਕਸਟਰਾ ਕੰਮ ਕਰਾਇਆ। ਐਕਸਟਰਾ ਕੰਮ ਕਰਾਇਆ ਤਾਂ ਉਹਦੇ ਪੈਸੇ ਹੁੰਦੇ ਨੇ, ਹੋਰ ਕੀ ਹੁੰਦਾ ਉਹਦੇ ਪੈਸੇ ਹੁੰਦੇ ਨੇ। ਸਾਫ ਸੁਥਰਾ ਹੁਣ ਮੈਂ ਆਖਾਂ ਮੈਂ ਖਤ ਕਰਾ ਕੇ ਨੋ, ਮੈਂ ਹੋਰ ਵੀ ਕੰਮ ਕਰਾਇਆ। ਹੋਰ ਜਿਹੜਾ ਮੈਂ ਕੰਮ ਕਰਾਇਆ ਤੇ ਨਾਈਆਂ ਕੋਲ ਇੰਨੇ ਹੀ ਟਾਈਮ ਉੱਤੇ ਲਾਇਆ ਨੇ ਤੇ ਕੰਮ ਕਾ 50% ਮਜ਼ੀਦ ਤੇ ਪੈਸੇ ਲੈ ਸਕਦੇ ਨੇ। ਅਗਰ 200 ਰੇਟ ਤੇ 300 ਹੋ ਜਾਂਦਾ ਹੈ। ਸਫਾਈ ਦਾ ਮਾਹੌਲ ਹੈ, ਸਾਫ ਸੁਥਰਾ। ਮਤਲਬ ਹੈ ਕਿ ਛੜਾ ਬੰਦਾ ਆਖੇ ਖਤ ਮੈਂ ਕਰਾ ਕੇ ਆਇਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਤੇ ਅਗਰ ਬੰਦੇ ਅੰਡਰਸਟੈਂਡ ਕਰਦੇ ਨੇ ਤੇ ਖਤ ਦੇ ਪੈਸੇ ਮਿਨੀਮਮ ਹੋਏ, ਲੇਕਿਨ ਵਿੱਚ ਐਕਸਟਰਾ ਜਿਹੜਾ ਮੈਂ ਕੰਮ ਕਰਾਇਆ, ਮੈਂ ਇਹ ਸਾਰੇ ਕੰਨਾਂ ਦੇ ਵਾਲ ਲਵਾਏ ਨੇ, ਪਿੱਛੋਂ ਬੈਕ ਸਾਈਡ ਕਰਾਇਆ, ਛੋਟੇ ਵਾਲ ਕਰਾਏ ਨੇ, ਪਿੱਛੋਂ ਕਟਾਈ ਕਰਾਈ ਹੈ, ਉਸ ਤਰ੍ਹਾਂ ਲਵਾਇਆ। ਜ਼ਾਹਿਰ ਇਹਦੇ ਪੈਸੇ ਹੁੰਦੇ ਨੇ। ਇਹਦੇ ਤਰਾਜ਼ ਜਿਹੜਾ ਬੰਦਾ ਕਸਟਮਰ ਹੈ ਕੰਮ ਕਰਾਉਣਾ, ਉਹ ਤਰਾਜ਼ ਨਹੀਂ ਕਰ ਰਿਹਾ, ਉਹ ਤਰਾਜ਼ ਨੂੰ ਕੋਈ ਤਰਾਜ਼ ਨਹੀਂ। ਬਾਕੀ ਆਪਣੀ ਸ਼ੌਕ ਹੈ, ਮਰਜ਼ੀ ਹੈ, ਕੁਝ ਵੀ ਬੰਦੇ ਕੋਈ ਕਹਿਣਾ ਚਾਹੁੰਦੇ ਨੇ, ਕੋਈ ਗੱਲ ਕਹਿਣਾ ਚਾਹੁੰਦੇ ਨੇ, ਉਹ ਪੇ ਕਹਿਣ। ਅੱਛਾ, ਗੱਲ ਇਸ ਤਰ੍ਹਾਂ ਹੋ ਰਹੀ ਹੈ ਕਿ ਜਿਹੜਾ ਨਾ ਗੁਜਰਾਤ ਵਿੱਚ ਨਾ ਇੱਕ ਬੜੀ ਤਰਫਾੜ ਜਿਹਾ ਮਚੇ ਆ ਇਹ ਰੇਟ ਲਿਸਟ ਨੂੰ ਲੈ ਕੇ, ਤੇ ਉਹਦੇ ਬਾਰੇ ਤੁਸੀਂ ਦੱਸੋਗੇ? ਔਰ ਤੇ ਰੇਟ ਬੜੇ ਘੱਟ ਲਿਖੇ ਨੇ, ਉਹਦੇ ਬਾਰੇ ਜੇ ਵਾਜ਼ੇ ਕਰਿਓ ਜ਼ਰਾ, ਲੋਕਾਂ ਨੂੰ ਪਤਾ ਲੱਗੇਗਾ ਕੀ ਮਸਲਾ ਕੀ ਹੈ ਉਹ, ਤੇ ਉਹ ਰੇਟ ਲਿਸਟ ਕਿੱਥੇ ਦੀ ਹੈ? ਕਿਉਂਕਿ ਬਲੋਚਿਸਤਾਨ ਦੇ ਦੱਸਦੇ ਨੇ, ਬਲੋਚਿਸਤਾਨ ਦੀ ਰੇਟ ਲਿਸਟ ਹੈ। ਮਿਨੀਮਮ ਰੇਟ ਹੈ, ਅਸੀਂ ਸਮਝਦੇ ਮਿਨੀਮਮ ਰੇਟ ਕਿਸੇ ਜਗ੍ਹਾ ਦਾ ਰੇਟ ਫਿਲਮ ਬਣਾਉਣੇ ਵਾਸਤੇ ਅਗਰ ਤੁਸੀਂ ਇਸ਼ੂ ਕਰ ਲੈਂਦੇ ਹੋ, ਲੈ ਲੈਂਦੇ ਹੋ, ਫੋਟੋ ਲੈਂਦੇ ਹੋ, ਇਹ ਇਸ਼ੂ ਨਹੀਂ। ਇਹਨਾਂ ਦਾ ਕੋਈ ਰੇਟ ਨਹੀਂ ਹੈ, ਇਹ ਮਿਨੀਮਮ ਰੇਟ ਹੈ। ਤੇ ਸਾਫ ਸੁਥਰਾ ਮਤਲਬ ਦੁਕਾਨ ਹੈ, बेहतरीन ਕੁਰਸੀਆਂ ਲੱਗੀਆਂ ਨੇ, ਹਰ ਚੀਜ਼ ਨਵੀਂ ਹੈ, ਸਾਰੇ ਹਥਿਆਰ ਜਿੰਨੇ ਪਏ ਨੇ ਸਾਫ ਸੁਥਰੇ ਨੇ, बेहतरीन ਨੇ। अगर 200 रुपया रेट है, खत कराई जो को मैं कराया, सब को कराया 200 रुपये। अगर मैं एक्स्ट्रा काम कराया तो पैसे तो एक्स्ट्रा होंगे नहीं। ਮੈਨੂੰ ਦੱਸਿਓ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜਿਹੜਾ ਨਾ ਇੱਕ ਨੋਟੀਫਿਕੇਸ਼ਨ ਬੜਾ ਵਾਇਰਲ ਹੋਇਆ ਹੈ ਕਿ ਨਾਈਆਂ ਦਾ ਆਪਣੇ 70 ਰੁਪਏ ਤੇ 100 ਰੁਪਇਆ ਆਪਣੇ ਸ਼ੇਪ ਦਾ ਤੇ ਕਟਿੰਗ ਦਾ ਇਸ ਤਰ੍ਹਾਂ ਦਾ, ਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਤੁਸੀਂ ਵੇਖਿਆ ਹੋਣਾ ਵਾਲਾ, ਤੇ ਉਹਦੇ ਮੁਤਾਬਕ ਆਪਣੀ ਰਾਏ ਦਿਓ, ਹਾਂ ਕੀ ਆਂਦੇ ਹੋ ਤੁਸੀਂ ਉਹਦੇ ਬਾਰੇ 'ਚ? जी पहली गल है तो कोई खास जो ना पेटेंट खबर नहीं है, ये सब फेक न्यूज़ है। तो मैनू भी इस शोबे कोई 25 साल हो गए ने तकरीबन। तो मेरे ख्याल में जो काम सीखता सी तो यह रेट उदू सी, उदू भी खैर ना हो रेट है। तो बाकी वेख लो, कोई इतनी खास कोई सदाकत नहीं है। ਤੁਹਾਨੂੰ ਤੁਹਾਡੇ ਗਰੁੱਪਾਂ ਵਿੱਚ ਸੁਣਿਆ ਕਿ ਮਤਲਬ ਕਿ ਮੈਸੇਜ ਆ ਰਹੇ ਨੇ ਕਿ ਪੀਰਾ ਫੋਰਸ ਵਾਲੇ ਐਲਾ ਜਿਹੜਾ ਲਾਗੂ ਕੀਤਾ ਹੈ, ਜੇ ਅਗਰ ਤੁਸੀਂ ਨਾ ਲਵੋ ਤੁਹਾਨੂੰ ਜੁਰਮਾਨੇ ਹੁੰਦੇ, ਐਂ ਦੀ ਕੋਈ ਖਬਰ ਲੱਭੀ ਹੈ ਤੁਹਾਨੂੰ? जी अभी तक तो कोई नहीं इधर नहीं है। ਅੱਛਾ, ਤੁਸੀਂ ਇਹ ਨੋਟੀਫਿਕੇਸ਼ਨ ਨੂੰ ਰੱਦ ਕਰਦੇ ਹੋ? जी बिल्कुल बाईकाट करांगे ਇਹਦਾ। ਠੀਕ ਹੈ, ਜਿਹੜੀ ਜਗ੍ਹਾ ਵੀ ਇਨਸ਼ਾਅੱਲਾ ਸਾਡੀ ਯੂਨੀਅਨ ਬਣੀ, ਅਸੀਂ ਬਿਲਕੁਲ ਹਰ ਜਗ੍ਹਾ ਪਹੁੰਚਾਂਗੇ। ਤੁਹਾਡਾ ਮੈਂ ਕਹਿਣ ਦਾ ਮਤਲਬ ਹੈ ਜੋ ਯੂਨੀਅਨ ਨੇ ਤੁਹਾਡਾ ਰੇਟ ਮੁਕਰਰ ਕੀਤਾ ਸੀ ਉਹਦੇ ਮੁਤਾਬਕ ਚੱਲੋਗੇ? ਬਿਲਕੁਲ ਜੀ। ਹਾਂਜੀ ਵੀਰ ਜੀ, ਤੁਹਾਨੂੰ ਕਾਹਦਾ ਜੁਰਮਾਨਾ ਹੋਇਆ ਇੱਥੇ? ਕਿਹਨੇ ਮੈਜਿਸਟ੍ਰੇਟ ਸਾਹਿਬ ਆਏ ਸਨ? ਕੋਈ ਮੈਜਿਸਟ੍ਰੇਟ ਸਾਹਿਬ ਆਏ ਸਨ ਸਰ, ਤੇ ਉਹ ਕਹਿੰਦੇ ਨੇ ਜੀ ਤੁਹਾਡੀ ਰੇਟ ਲਿਸਟ ਕੋਈ ਨਹੀਂ। ਅਸੀਂ ਰੇਟ ਲਿਸਟ ਦਿਖਾਈਏ ਤੇ ਉਹ ਕਹਿੰਦੇ ਨੇ ਜੀ ਤੁਹਾਡੀ ਕੈਸ਼ ਬੁੱਕ ਕੋਈ ਨਹੀਂ ਹੈ, ਤੁਸੀਂ ਗਾਹਕ ਨੂੰ ਪਰਚੀ ਬਣਾ ਕੇ ਦਿਆ ਕਰੋ। ਅੱਛਾ, ਕੈਸ਼ ਬੁੱਕ ਕੇ ਲਈ ਆਪਣੇ ਕਿ ਗਾਹਕ ਦਾ ਕਿੰਨੇ ਦਾ ਕੰਮ ਕੀਤਾ ਤੇ ਕਿੰਨੇ ਦੀ ਬਿੱਲ ਵੀ ਬਣਾ ਕੇ ਦੇਣਾ? ਬਿੱਲ ਬਣਾ ਕੇ ਦਿਓ ਗਾਹਕ ਨੂੰ। ਅੱਛਾ ਜੀ ਹਾਂ, ਠੀਕ ਹੈ। ਉਹ ਦੱਸਣ ਕਿ ਕਿਸ ਦੁਕਾਨ ਤੇ ਲਾਓਗੇ ਕਿ ਇਸ ਚੀਜ਼ ਦਾ ਬਿੱਲ ਬਣਾ ਕੇ ਦੇ ਰਹੇ ਨੇ। ਤੁਹਾਨੂੰ ਕਿੰਨਾ ਜੁਰਮਾਨਾ ਆਇਆ? ਸਾਨੂੰ 1500 3000 ਕੀਤਾ ਸੀ ਤੇ ਮਿਹਨਤ ਤਰਲਾ ਕਰਕੇ ਤੇ 1500 ਰੁਪਇਆ ਕਰਾਇਆ ਸੀ। 1500 ਰੁਪਇਆ ਕੋਈ ਜੁਰਮਾਨਾ ਆਇਆ ਸਿਰਫ ਬਿੱਲ ਬੁੱਕ ਨਾ ਰੱਖਣ ਤੇ ਜੀ। ਕਿ ਗਾਹਕ ਨੂੰ ਤੁਸੀਂ ਕੰਮ ਕਰਕੇ ਦੇ ਦਿਓ ਤਾਂ ਉਹਨੂੰ ਬਿੱਲ ਵੀ ਦਿਓ ਜੀ। ਤੁਹਾਨੂੰ ਆਪਣੇ ਰੇਟ ਲਿਸਟ ਤੋਂ ਐਰੇ ਤੇ ਕੋਈ ਇਤਰਾਜ਼ ਤੇ ਨਹੀਂ ਕੀਤਾ ਹੈ? ਨਹੀਂ, ਇਹ ਤੇ ਇਤਰਾਜ਼ ਕੋਈ ਨਹੀਂ ਨੇ ਕੀਤਾ, ਤੇ ਪਰ ਕਹਿੰਦੇ ਨੇ ਜੀ ਤੁਸੀਂ
ਕਿੰਨੇ ਦਾ ਕੰਮ ਕਰ ਰਹੇ ਹੋ ਤੇ ਸ਼ੇਵ ਦਾ ਕੰਮ ਕਰ ਰਹੇ ਹੋ ਤੇ ਕਟਿੰਗ ਦਾ ਕਰ ਰਹੇ ਹੋ, ਸਭ ਦੇ ਬਿੱਲ ਬਣਾ ਕੇ ਉਹਨਾਂ ਨੂੰ ਦੇ। ਰਾਤੀ 9 ਵਜੇ ਰਾਤੀ 8:30 9 ਦਾ ਟਾਈਮ ਸੀ। ਵੀਰ ਜੀ ਤੁਹਾਨੂੰ ਜੁਰਮਾਨਾ ਕਾਹਦਾ ਕਰਕੇ ਗਏ ਨੇ? ਸਾਨੂੰ ਜੁਰਮਾਨਾ ਜਨਾਬ ਕਰਕੇ ਗਏ ਨੇ ਕਿ ਇਹ ਰੇਟ ਲਿਸਟ ਨਹੀਂ ਸਿਲਾਈ ਹੈ ਦੁਕਾਨ 'ਚ, ਤੇ ਆਏ ਨੇ ਬਾਹਰ ਤੇ ਅੰਦਰ ਆਏ ਨੇ ਤੇ ਪੁੱਛਦੇ ਨੇ ਬਾਈ ਰੇਟ ਲਿਸਟ ਲਾਈ ਕਿ ਜਾਨੀ ਐਸੇ ਹੀ ਸੀ ਸਾਡੇ ਕੋਲ, ਪਰ ਉਹਨਾਂ ਆਖਿਆ ਨਹੀਂ ਸਾਹਮਣੇ ਨਹੀਂ ਲੱਗੀ ਹੈ, ਸਾਹਮਣੇ ਲਾਓ ਤੁਹਾਨੂੰ ਜੁਰਮਾਨਾ ਹੁੰਦਾ ਇੰਨੇ ਦਾ। ਤੇ ਰੇਟ ਲਿਸਟ ਤੁਹਾਡੇ ਕੋਲ ਆਇਆ ਸੀ, ਸਾਹਮਣੇ ਨਾ ਲਾਉਣ ਦੀ ਵਜ੍ਹਾ ਤੋਂ ਉਹਨਾਂ ਜੁਰਮਾਨਾ ਕਰ ਦਿੱਤਾ। ਹਾਂਜੀ ਉਹਨਾਂ ਇਹ ਨਹੀਂ ਆਖਿਆ ਕਿ ਇਸ ਰੇਟ ਲਿਸਟ ਦੇ ਰੇਟਾਂ ਦੇ ਇਤਰਾਜ਼ ਨਹੀਂ ਕੀਤਾ ਕਿ ਚੋਖੇ ਨੇ ਜਾਂ ਥੋੜੇ ਨੇ? ਨਹੀਂ ਇਹ ਨਹੀਂ ਉਹਨਾਂ ਇਤਰਾਜ਼ ਕੀਤਾ ਹੈ, ਉਹਨਾਂ ਆਖਿਆ ਬਾਈ ਜਿੰਨੇ ਰੇਟ ਲਿਸਟ ਤੇ ਹੈ ਨੇ ਨਾ ਐਨੇ ਤੁਸੀਂ ਪੈਸੇ ਲਓ ਬੰਦਿਆਂ ਕੋਲ, ਅੱਛਾ। ਤੇ ਅਸੀਂ ਪਰ ਐਨੇ ਲੈਂਦੇ ਨਹੀਂ ਆ, ਅਸੀਂ ਥੋੜੇ ਲੈਂਦੇ ਆ, ਠੀਕ ਹੈ। ਬੰਦੇ ਐਨੇ ਦਿੰਦੇ ਨਹੀਂ ਆ। ਤੁਸੀਂ ਰੇਟ ਲਿਸਟ ਦੇ ਸਾਹਮਣੇ ਨਹੀਂ ਸੀ ਲਾਈ ਤੇ ਤੁਹਾਨੂੰ ਤਾਂ ਜੁਰਮਾਨਾ ਕੀਤਾ ਨੇ। ਹਾਂਜੀ। ਕਿੰਨਾ ਜੁਰਮਾਨਾ ਕੀਤਾ ਨੇ? 2500 ਰੁਪਇਆ। 2500 ਰੁਪਿਆ। ਜੀ। 2500 ਰੁਪਿਆ ਜੁਰਮਾਨਾ ਤੇ ਤੁਸੀਂ ਪੇ ਕਿੰਨਾ ਕੀਤਾ ਹੈ, ਦਿੱਤਾ ਕਿੰਨਾ ਹੈ? ਤੇ ਇਹ ਤੇ ਕੋਈ ਨਹੀਂ ਪਤਾ। ਅੱਛਾ ਉਸਤਾਦ ਨੂੰ ਪਤਾ ਹੈ। ਅੱਛਾ ਹਾਂਜੀ ਠੀਕ ਹੈ। ਤੇ ਇਹ ਜਨਾਬ ਇਹ ਰੇਟ ਲਿਸਟ ਹੈ ਸਹੀ ਸੀ, ਪਰ ਜਿਹੜਾ ਨਾ ਸਾਹਮਣੇ ਨਹੀਂ ਸੀ ਲਾਈ ਹੈ ਹਾਂਜੀ। ਤੇ ਇਸ ਵਜ੍ਹਾ ਤੋਂ ਜੁਰਮਾਨਾ ਹੋਇਆ ਤੁਹਾਨੂੰ। ਜੀ।